लो जी माता जी ਇਹ ਆ ਗਿਆ ਨਨਕਾਣਾ ਸਾਹਿਬ ਦੇ ਵਿੱਚ ਉਹ ਪੁਰਾਣਾ ਮੰਦਿਰ ਜਿਹਦਾ ਤੁਸੀਂ ਜ਼ਿਕਰ ਕੀਤਾ ਸੀ। ਤੁਹਾਨੂੰ ਅੰਦਰੋਂ ਵਿਖਾਲਦੇ ਆ। ਇਹਦੇ ਅੰਦਰ ਅੱਜ ਵੀ ਬਹੁਤ ਵੱਡੀ ਇੱਕ ਮੂਰਤੀ ਬਣੀ ਹੈ, ਇਹ ਵੀ ਤੁਹਾਨੂੰ ਦਿਖਾਵਾਂਗੇ। ਇਹਦੇ ਨਾਲ ਮੰਦਿਰ ਦੇ ਅੰਦਰ ਕੁਝ ਲਿਖਿਆ ਵੀ ਹੈਗਾ, ਉਹ ਵੀ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗੇ। ਤੁਸੀਂ ਪੜ੍ਹ ਕੇ ਤੇ ਕਮੈਂਟਾਂ ਵਿੱਚ ਦੱਸਣਾ ਹੈ। ਤੇ ਚਲੋ ਮਾਤਾ ਜੀ ਦੀ ਖੁਆਇਸ਼ ਦੇ ਉੱਤੇ ਇਹ ਮੰਦਿਰ ਵਿਖਾਲ ਲਿਆ ਜਿਹੜਾ ਕਿ ਉਹਨਾਂ ਦੇ ਬਜ਼ੁਰਗਾਂ ਨੇ 1947 ਵੇਲੇ ਛੱਡਿਆ ਤੇ ਉਸ ਤੋਂ ਬਾਅਦ ਕੋਈ ਵੀ ਫੈਮਿਲੀ ਮੈਂਬਰ ਇੱਥੇ ਨਾ ਆਇਆ। ਤੇ ਇਹ ਜਨਾਬ ਬਿਲਕੁਲ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ ਬਹੁਤ ਵੱਡਾ ਮੰਦਿਰ ਹੈ। ਤੇ ਚਲੋ ਜਨਾਬ ਵੀਡੀਓ ਸ਼ੁਰੂ ਕਰਨੇ ਆ। ਤੇ ਮੰਦਿਰ ਦੇ ਕੋਲ ਖਲੋ ਕੇ ਮਸਜਿਦ ਦਾ ਮਨਾਰ ਵੀ ਨਜ਼ਰ ਆ ਰਿਹਾ ਹੈ ਤੇ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਮੰਦਿਰ ਮਸਜਿਦ ਬਿਲਕੁਲ ਨਾਲ। ਲੋ ਜੀ ਸਾਡਾ ਸਫ਼ਰ ਸ਼ੁਰੂ ਹੋ ਗਿਆ। ਅਸੀਂ ਹੁਣ ਜਾ ਰਹੇ ਹਾਂ ਇਸ ਜੈ ਸ਼੍ਰੀ ਕ੍ਰਿਸ਼ਨ ਮੰਦਿਰ ਦੀ ਤਰਫ। ਔਰ ਇਹ ਰਸਤੇ 'ਚ ਕੁਝ ਪੁਰਾਣੀਆਂ ਇਮਾਰਤਾਂ ਸਾਨੂੰ ਨਜ਼ਰ ਆਈਆਂ ਨੇ। ਇਹਨਾਂ ਦੇ ਬਾਰੇ 'ਚ ਕੋਈ ਪਤਾ ਨਹੀਂ ਕਿ ਕਿਸ ਖਾਨਦਾਨ ਦੀਆਂ ਸਨ 1947 ਤੋਂ ਪਹਿਲੇ। ਤੇ ਇਹ ਇੱਕ ਆ ਗਿਆ ਇੱਥੇ ਚੌਕ, ਠੀਕ ਹੈ ਜੀ। ਇਹ ਚੌਕ ਹੈ, ਇਹ ਜਨਾਬ ਬੇਰੀ ਵਾਲਾ ਚੌਕ ਇਹਨੂੰ ਕਿਹਾ ਜਾਂਦਾ ਹੈ, ਠੀਕ ਹੈ ਨਾ। ਨਨਕਾਣਾ ਸਾਹਿਬ ਦੇ ਵਿੱਚ ਨਨਕਾਣਾ ਸਾਹਿਬ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਹਮੇਸ਼ਾ ਜ਼ਿਹਨ ਵਿੱਚ ਸਿੱਖ ਕਮਿਊਨਿਟੀ ਜਾਂ ਗੁਰਦੁਆਰੇ ਆਉਂਦੇ ਨੇ, ਕਿਉਂਕਿ ਇੱਥੇ ਤਕਰੀਬਨ ਕਿਹਾ ਜਾਂਦਾ ਕਿ 8 ਗੁਰਦੁਆਰੇ ਨੇ ਤੇ ਮੰਦਿਰ ਸਿਰਫ ਇੱਕ ਹੀ ਜਿਹੜਾ ਨਾ ਉਹ ਬਹੁਤ ਅੱਛੀ ਹਾਲਤ ਵਿੱਚ ਮੌਜੂਦ ਹੈਗਾ। ਹੋਰ ਵੀ ਮੰਦਿਰ ਹੈਗੇ ਸਨ ਲੇਕਿਨ ਇੱਥੇ ਜ਼ਿਆਦਾ ਗੁਰਦੁਆਰੇ ਨੇ। ਤੇ ਲਓ ਜੀ ਦੋਸਤੋ ਅਸੀਂ ਆ ਗਏ ਗੁਰੂ ਬਾਜ਼ਾਰ ਤੋਂ ਹੁੰਦੇ ਹੋਏ ਮੰਦਿਰ ਵਾਲੀ ਗਲੀ ਦੇ ਵਿੱਚ। ਇਸ ਮੰਦਿਰ ਦੇ ਵਿੱਚ ਇੱਕ ਮੁਸਲਮਾਨ ਫੈਮਿਲੀ ਆਬਾਦ ਹੈ ਜਿਨ੍ਹਾਂ ਨੇ ਇਹਦੀ ਪੂਰੀ ਹਿਫਾਜ਼ਤ ਕੀਤੀ ਹੋਈ ਹੈ ਔਰ ਕਿਸੇ ਐਰੇ ਗੈਰੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਤਾਂ ਕਿ ਮੰਦਿਰ ਨੂੰ ਨੁਕਸਾਨ ਨਾ ਪਹੁੰਚੇ, ਠੀਕ ਹੈ ਜੀ। ਪ੍ਰੋਫੈਸਰ ਸਾਹਿਬ ਇੱਥੇ ਨੇ ਰਹਿੰਦੇ ਤੇ ਉਹਨਾਂ ਕੋਲੋਂ ਇਜਾਜ਼ਤ ਅਸੀਂ ਲੈ ਲਈ ਹੈ। ਲੇਕਿਨ ਦਰਵਾਜ਼ੇ ਦੀ ਜਿਹੜੀ ਕੁੰਡੀ ਹੈ ਨਾ ਇਹ ਮੈਨੂੰ ਬੜੀ ਅਟਰੈਕਟ ਕਰ ਰਹੀ ਸੀ। ਇਹ ਉਹੀ ਜਨਾਬ ਮੰਦਿਰ ਦੀ ਕੁੰਡੀ ਹੈ ਜਿਹੜੀ 1947 ਤੋਂ ਪਹਿਲੇ ਦੀ ਲੱਗੀ ਹੈ ਔਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਖੂਬਸੂਰਤ ਦਰਵਾਜ਼ੇ ਦੇ ਨਾਲ ਜੁੜੀ ਹੋਈ ਹੈ। ਤੇ ਚਲੋ ਜੀ ਕ੍ਰਿਸ਼ਨਾ ਮੰਦਿਰ ਤੁਹਾਨੂੰ ਹੁਣ ਅੰਦਰੋਂ ਦਿਖਾਉਂਦੇ ਆ। ਇਹ ਜ਼ੂਮ ਕਰਕੇ ਤਾਂ ਮੈਂ ਤੁਹਾਨੂੰ ਡੂਮ ਦਿਖਾਤਾ, ਲੇਕਿਨ ਅਸੀਂ ਛੱਤ 'ਤੇ ਜਾਵਾਂਗੇ ਔਰ ਦੇਖਾਂਗੇ ਕਿ ਇਹ ਸ਼ਾਹਕਾਰ ਅੱਜ 2026 ਦੇ ਵਿੱਚ ਕੈਸਾ ਹੈਗਾ, ਠੀਕ ਹੈ ਜੀ। ਨਾਲ ਵੀਡੀਓ ਵੇਖੋ, ਨਾਲ ਕਮੈਂਟ ਲਾਜ਼ਮੀ ਕਰਿਓ, ਲਾਈਕ ਸ਼ੇਅਰ ਵੀ ਵੀਡੀਓ ਨੂੰ ਜ਼ਰੂਰ ਕਰਿਓ। ਤੇ ਇਹ ਜਨਾਬ ਆ ਗਿਆ ਦਾ ਦਰਵਾਜ਼ਾ। ਹੁਣ ਚੱਲਦੇ ਆ ਅੰਦਰ ਤੇ ਬਣਾਉਂਦੇ ਆ ਜਨਾਬ ਮੰਦਿਰ ਦੀ ਵੀਡੀਓ। ਔਰ ਉੱਤੇ ਬਹੁਤ ਵੱਡੀ ਮੂਰਤੀ ਹੈ ਹਨੂਮਾਨ ਦੀ, ਉਹ ਵੀ ਤੁਹਾਨੂੰ ਦਿਖਾਲਦੇ ਆ। ਇਹ ਅਸੀਂ ਆ ਗਏ ਜਨਾਬ ਇਸ ਘਰ ਦੇ ਅੰਦਰ ਔਰ ਇਹ ਰਾਈਟ ਲੈਫਟ ਸਾਰੇ ਜਿਹੜੇ ਬਰਾਮਦੇ ਨੇ ਮੰਦਿਰ ਦੇ ਹੀ ਨੇ ਜਿਹਦੇ ਵਿੱਚ ਹੁਣ ਫੈਮਿਲੀ ਆਬਾਦ ਹੈ। ਆਏ ਹਾਏ ਵੇਖੋ ਜੀ, ਇਹ ਬਿਲਕੁਲ ਮੰਦਿਰ ਦੀ ਜਿਹੜੀ ਹੈ ਨਾ ਉਹ ਤੁਹਾਨੂੰ ਇਮਾਰਤ ਦਿਖਾਈ ਜਾ ਰਹੀ ਹੈ। ਅੱਛਾ ਇਹ ਮੈਨੂੰ ਨਜ਼ਰ ਆਇਆ ਕੁਝ ਪੁਰਾਣੇ ਇਹ ਵੀ ਮੰਦਿਰ ਦੇ ਕਮਰੇ ਨੇ, ਕਿਸ ਮਕਸਦ ਲਈ ਉਦੋਂ ਯੂਜ਼ ਕੀਤੇ ਜਾਂਦੇ ਹੁੰਦੇ ਸਨ ਕੋਈ ਪਤਾ ਨਹੀਂ ਹੈਗਾ। ਲੇਕਿਨ ਇਹ ਹੁਣ ਜਨਾਬ ਅਸਲੀ ਹਾਲਤ 'ਚ ਮੌਜੂਦ। ਲੇਕਿਨ ਅਸੀਂ ਜਾਵਾਂਗੇ ਉੱਤੇ, ਠੀਕ ਹੈ ਜੀ। ਇਹ ਆ ਗਈਆਂ ਸੀੜੀਆਂ ਔਰ ਬਿਲਕੁਲ ਇੱਥੇ ਸਾਨੂੰ ਹੁਣ ਨਜ਼ਰ ਆਏਗਾ ਉਹ ਵੱਡਾ ਜਿਹਾ ਇਹਦਾ ਗੁੰਬਦ ਡੂਮ। ਇਹ ਜਿਹੜਾ ਬਿਲਕੁਲ ਸਾਹਮਣੇ ਆ ਗਿਆ। ਵਾਹ ਜੀ ਵਾਹ। ਲਓ ਜੀ ਦੋਸਤੋ ਛੱਤ 'ਤੇ ਅਸੀਂ ਆ ਗਏ ਹਾਂ। अस्सलाम वालेकुम, मैं औरंगजेब बेग। दोस्तों ਅੱਜ मैं ਨਨਕਾਣਾ ਸਾਹਿਬ 'ਚ ਮੌਜੂਦ ਹਾਂ ਸ਼ਹਿਰ ਦੇ ਵਿੱਚ ਔਰ ਜੈ ਸ਼੍ਰੀ ਕ੍ਰਿਸ਼ਨਾ ਮੰਦਿਰ ਮੇਰੇ ਪਿੱਛੇ ਵਿੱਚ ਜਿੱਥੇ ਹਨੂਮਾਨ ਦੀ ਮੂਰਤੀ ਹਲੇ ਵੀ ਜਿਹੜੀ ਹੈ ਨਾ ਉਹ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਦੇਖੋ ਇਹ ਮੰਦਿਰ ਹੈ ਤੇ ਇਹ ਜਨਾਬ ਆ ਗਈ ਜੈ ਸ਼੍ਰੀ ਆਪਣਾ ਹਨੂਮਾਨ ਦੀ ਮੂਰਤੀ, ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ ਇਹ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਇਸ ਮੰਦਿਰ ਦੇ ਵਿੱਚ ਅੱਜ ਵੀ ਆਪਣਾ ਗੁਰਮੁਖੀ ਦੇ ਵਿੱਚ ਲਿਖੀਆਂ ਨੇ ਤਹਿਰੀਰਾਂ, ਉਹ ਤੁਸੀਂ ਪੜ੍ਹ ਕੇ ਕਮੈਂਟਾਂ 'ਚ ਦੱਸਣੀਆਂ ਨੇ ਕੀ ਲਿਖਿਆ ਹੈ, ਠੀਕ ਹੈ ਜੀ। ਇਹ ਬਿਲਕੁਲ ਮੇਨ ਬਾਜ਼ਾਰ ਰੇਲਵੇ ਸਟੇਸ਼ਨ ਤੋਂ ਜਦੋਂ ਆਈਏ ਤੇ ਉੱਥੇ ਕਸ਼ਮੀਰ ਰੋਡ ਦੇ ਕੋਲ ਅੰਦਰ ਕਰਕੇ ਵਾਕਿਆ ਹੈ ਔਰ ਇੱਥੇ ਫੈਮਿਲੀ ਆਫ ਕੋਰਸ ਰਹਿ ਰਹੀ ਹੈ। ਲੇਕਿਨ ਇਹ ਮੰਦਿਰ ਅੱਜ ਵੀ ਜਿਹੜਾ ਨਾ ਸਾਨੂੰ ਆਪਣੀ ਅਸਲੀ ਹਾਲਤ 'ਚ ਨਜ਼ਰ ਆ ਰਿਹਾ, ਦੇਖੋ ਤੁਸੀਂ, ਠੀਕ ਹੈ ਨਾ। ਤੇ ਹੁਣ ਅਸੀਂ ਸਭ ਤੋਂ ਪਹਿਲਾਂ ਉਹ ਸਾਹਮਣੇ ਵੀ ਇੱਕ ਮੂਰਤੀ ਉੱਥੋਂ ਆਪਣੇ ਸਫ਼ਰ ਦਾ ਸਟਾਰਟ ਕਰਾਂਗੇ। ਇਹ ਦੇਖੋ ਨਾ ਇਹ ਆ ਗਈ ਹਨੂਮਾਨ ਦੀ ਮੂਰਤੀ ਦੀਵਾਰ ਦੇ ਵਿੱਚ ਜਿਹੜੀ ਹੈ ਨਾ ਬਣੀ ਹੈ ਔਰ ਬਿਲਕੁਲ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਮੌਜੂਦ ਹੈਗੀ। ਇਹ ਦੇਖੋ ਤੁਸੀਂ 1992 ਨੂੰ ਜਦੋਂ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਵਾਕਿਆ ਰੂਨਮਾ ਹੋਇਆ ਤੇ ਮੁਜ਼ਾਹਿਰੀਨ ਨੇ ਕੋਸ਼ਿਸ਼ ਕੀਤੀ ਕਿ ਇਸ ਮੰਦਿਰ ਨੂੰ ਵੀ ਜਿਹੜਾ ਨੁਕਸਾਨ ਪਹੁੰਚਾਇਆ ਜਾਏ ਕਿਉਂਕਿ ਗੁੱਸਾ ਸੀ ਬਹੁਤ ਜ਼ਿਆਦਾ ਮੁਸਲਮਾਨਾਂ ਦੇ ਵਿੱਚ। ਤੇ ਲੇਕਿਨ ਇਹ ਜਿਹੜਾ ਮੰਦਿਰ ਹੈ ਇਹਨੂੰ ਇਸ ਫੈਮਿਲੀ ਨੇ ਬਚਾ ਲਿਆ ਔਰ ਇਹ ਦੀਵੇ ਰੱਖਣ ਲਈ ਅੰਦਰ ਜਗ੍ਹਾ ਇਹ ਦੇਖੋ ਤੁਸੀਂ, ਠੀਕ ਹੈ ਨਾ। ਇੱਥੇ ਜਿਹੜੀ ਆਪਣਾ ਹਿੰਦੂ ਕਮਿਊਨਿਟੀ ਦੇ ਲੋਕ ਪੂਜਾ ਕਰਦੇ ਸਨ, ਇਹ ਸਾਰਾ ਕੁਝ ਜਨਾਬ ਉਹਨਾਂ ਦਾ ਉਸੇ ਤਰ੍ਹਾਂ ਐਜ਼ ਇਟ ਇਜ਼ ਦਿਖਾਇਆ ਜਾ ਰਿਹਾ। ਤੇ ਜਨਾਬ ਹਮੇਸ਼ਾ ਦੀ ਤਰ੍ਹਾਂ ਇਹਤਰਾਮ ਕਰਦਿਆਂ ਹੋਇਆਂ ਜੁੱਤੀ ਲਾ ਕੇ ਅਸੀਂ ਅੰਦਰ ਜਾਵਾਂਗੇ। ਸਿਰ ਆਲਰੇਡੀ ਅਸੀਂ ਢੱਕਿਆ ਕਿਉਂਕਿ ਹਰ ਕਿਸੇ ਦੀ ਇਬਾਦਤਗਾਹ ਦਾ ਇਹਤਰਾਮ ਕਰਨਾ ਚਾਹੀਦਾ। ਇਹ ਬਿਲਕੁਲ ਸਾਹਮਣੇ ਕੁਝ ਲਿਖਿਆ ਵੀ ਹੈ, ਠੀਕ ਹੈ ਨਾ। ਉਹ ਤੁਹਾਨੂੰ ਮੈਂ ਜ਼ੂਮ ਕਰਕੇ ਤੇ ਤੁਸੀਂ ਦਿਖਾਉਣਾ ਦੁਬਾਰਾ ਦਿਖਾਵਾਂਗਾ, ਫਿਰ ਤੁਸੀਂ ਪੜ੍ਹਿਓ। ਹਾਲੇ ਮੈਂ ਜ਼ਰਾ ਤੁਹਾਨੂੰ ਵੈਸੇ ਇਹਦਾ ਵਿਜ਼ਿਟ ਕਰਵਾ ਦਿਆਂ। ਇਹ ਪਿੱਛੇ ਮੇਰੇ ਅਲਮਾਰੀ ਵੀ ਹੈ ਜੀ ਜਿੱਥੇ ਕੁਝ ਕਿਤਾਬਾਂ ਵਗੈਰਾ ਰੱਖਦੇ ਹੋਣਗੇ ਇਹ ਜਿਹੜੀ ਬੈਕ ਸਾਈਡ 'ਤੇ। ਲੇਕਿਨ ਇਹ ਵੱਡਾ ਮੂਰਤੀ ਸਥਾਨ, ਠੀਕ ਹੈ ਜੀ। ਇੱਥੇ ਹੁਣ ਪਤਾ ਨਹੀਂ ਕਿਹੜੀ ਮੂਰਤੀ ਹੋਏਗੀ ਉਸ ਦੌਰ ਦੇ ਵਿੱਚ ਜਿਹੜੀ ਕਿ ਹੁਣ ਨਹੀਂ ਹੈਗੀ।
ਤੇ ਇਹ ਇਹਦਾ ਅੰਦਰ ਓਰੀਜਨਲ ਖੂਬਸੂਰਤ ਡੋਮ। ਇਹ ਲੱਕੜੀ ਦੇ ਉੱਤੇ ਵੀ ਕੁਝ ਲਿਖਿਆ ਹੈ, ਇਹ ਤੁਸੀਂ ਪੜ੍ਹ ਕੇ ਦੱਸਣਾ ਕੀ ਲਿਖਿਆ, ਠੀਕ ਹੈ ਨਾ। ਇਹ ਜਿਹੜਾ ਇਹ ਦੇਖੋ ਦਰਵਾਜ਼ੇ ਦੇ ਉੱਤੇ ਲੱਕੜੀ ਨਾਲ ਹੱਥ ਨਾਲ ਇਹਨੂੰ ਕਸ਼ੀਦਾਕਾਰੀ ਕੀਤੀ ਗਈ ਹੈ ਤੇ ਬਾਹਰ ਵੀ ਦੀਵਾਰਾਂ 'ਤੇ ਕੁਝ ਲਿਖਿਆ, ਮੈਂ ਉਹ ਵੀ ਤੁਹਾਨੂੰ ਦਿਖਾ ਲਣਾ। ਲੇਕਿਨ ਇੱਕ ਤੁਸੀਂ ਉਹ ਯਾਰ ਦਰਵਾਜ਼ਾ ਦੇਖੋ ਜੀ, ਮੇਰਾ ਜਾਲੀ ਵਾਲਾ ਕੋਈ ਦਰਵਾਜ਼ਾ ਸੀ, ਠੀਕ ਹੈ ਨਾ। ਅੱਛਾ ਹੁਣ ਟਾਈਮ ਆ ਗਿਆ ਜੀ ਇਸ ਮੰਦਿਰ ਦੇ ਅੰਦਰ ਜੋ ਲਿਖਿਆ ਤਖਤੀ ਤੇ ਉਹ ਪੜ੍ਹਨ ਦਾ, ਤੇ ਪੜ੍ਹਨਾ ਹੈ ਤੁਸਾਂ ਤੇ ਦੱਸਣਾ ਹੈ ਸਾਨੂੰ। ਅਸੀਂ ਕਿਉਂਕਿ ਗੁਰਮੁਖੀ ਮੈਨੂੰ ਨਹੀਂ ਆਉਂਦੀ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਗਲਤ ਚੀਜ਼ ਪੜ੍ਹਾਂ। ਲੇਕਿਨ ਇਹ ਪਹਿਲੇ ਤੁਸੀਂ ਦੇਖ ਲਓ ਇਹਦਾ ਬਾਹਰੋਂ ਇਹ ਗਲੀ ਜਿੱਥੋਂ ਦੀ ਅਸੀਂ ਆਏ ਹਾਂ ਉਹ ਸਾਹਮਣੇ ਮਸਜਿਦ ਦਾ ਮਨਾਰ ਔਰ ਇਹ ਇਹਦਾ ਚਫੇਰਾ, ਯਾਨੀ ਕਿ ਇੱਕ ਅਸੀਂ ਰੌਣ ਲਾਤਾ। ਹੁਣ ਅੰਦਰ ਜਾ ਕੇ ਸਾਹਮਣੇ ਮੈਂ ਤੁਹਾਨੂੰ ਉਹ ਤਖਤੀ ਪੜ੍ਹਾਉਣਾ ਚਾਹੁੰਦਾ ਵਾਂ ਤਾਂ ਕਿ ਪਤਾ ਚੱਲ ਸਕੇ ਕਿ ਉਹ ਕੀ ਲਿਖਿਆ ਹੈ। ਇਹ ਦੇਖੋ ਤੁਸੀਂ, ਠੀਕ ਹੈ ਜੀ, ਇਹ ਦਰਵਾਜ਼ੇ ਦੇ ਉੱਤੇ। ਇੱਕ ਮਿੰਟ। ਅੱਛਾ ਅਗਰ ਤੁਸੀਂ ਇਹਨੂੰ ਡਿਟੇਲ ਨਾਲ ਪੜ੍ਹਨਾ ਚਾਹੁੰਦੇ ਤਾਂ ਇੱਥੇ ਵੀਡੀਓ ਨੂੰ ਰੋਕ ਲਵੋ, ਉੱਤੇ ਉਂਗਲੀ ਸਕਰੀਨ ਤੇ ਮਾਰੋਗੇ ਨਾ ਤਾਂ ਵੀਡੀਓ ਰੁਕ ਜਾਏਗੀ ਤੇ ਸਕਰੀਨਸ਼ਾਟ ਲੈ ਲਓ ਤੇ ਫਿਰ ਵੀ ਪੜ੍ਹ ਸਕਦੇ ਹੋ। ਅੱਛਾ ਇਹ ਉੱਤੇ ਵੀ ਕੁਝ ਲਿਖਿਆ ਜੀ, ਵਾਹ ਜੀ ਵਾਹ। ਇਹ ਦੇਖੋ ਏਡੀ ਪੱਕੀ ਸਿਆਹੀ ਹੈ ਕਿ 78 ਸਾਲ ਤੋਂ ਪਾਕਿਸਤਾਨ ਹਿੰਦੁਸਤਾਨ ਅਲੱਗ-ਅਲੱਗ ਦੋ ਮੁਲਕ ਬਣੇ ਨੇ, ਉਸ ਤੋਂ ਪਹਿਲੇ ਦੀ ਲਿਖੀ ਹੈ। ਇਹ ਦੇਖੋ ਨਾ ਓਮ ਲਿਖਿਆ ਔਰ ਦਰਮਿਆਨ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੈ, ਇਹ ਹੁਣ ਤੁਸੀਂ ਪੜ੍ਹ ਕੇ ਦੱਸਣਾ। ਔਰ ਇਹ ਬਿਲਕੁਲ ਸਾਹਮਣੇ ਵੀ ਸਿਹਨ ਦੇ ਵਿੱਚ ਵੀ ਮੂਰਤੀ ਬਣਾਈ ਗਈ ਸੀ, ਯਾਨੀ ਮੰਦਿਰ ਦੇ ਅੰਦਰ ਵੀ ਮੂਰਤੀ ਸੀ ਤੇ ਸਿਹਨ ਦੇ ਵਿੱਚ ਵੀ ਬਣਾਈ ਗਈ ਸੀ, ਜਿਹੜੀ ਕਿ ਮੈਂ ਆਲਰੇਡੀ ਤੁਹਾਨੂੰ ਦਿਖਾ ਚੁੱਕਿਆ ਵਾਂ। ਇਹ ਦੇਖੋ ਤੁਸੀਂ, ਠੀਕ ਹੈ ਨਾ। ਇਸ ਘਰ ਵਾਲੇ ਜਿਹੜੇ ਨੇ ਉਹਨਾਂ ਨੇ ਆਖਿਆ ਕਿ ਜੀ ਰਿਸਪੈਕਟ ਕਰਨੀ ਚਾਹੀਦੀ ਹੈ ਹਰ ਚੀਜ਼ ਦੀ, ਹਰ ਇੱਕ ਦੀ ਇਬਾਦਤਗਾਹ ਦੀ। ਤੇ ਉਹ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਮੰਦਿਰ ਵੇਖਣ ਆਉਂਦਾ ਨਾ ਮੁਸਲਮਾਨ, ਕਿਉਂਕਿ ਮੁਸਲਮਾਨ ਹੀ ਹੁਣ ਹੈਗੇ ਨੇ ਪਾਕਿਸਤਾਨ ਦੇ ਵਿੱਚ ਜ਼ਿਆਦਾ ਨਨਕਾਣਾ ਸਾਹਿਬ 'ਚ, ਤੇ ਉਹਨਾਂ ਨੂੰ ਇਸ ਘਰ ਵਾਲੇ ਜਿਹੜੇ ਨੇ ਬਕਾਇਦਾ ਤੌਰ ਤੇ ਕਹਿੰਦੇ ਨੇ ਕਿ ਜੀ ਤੁਸੀਂ ਜੁੱਤੀ ਲਾ ਕੇ ਅੰਦਰ ਜਾਣਾ, ਠੀਕ ਹੈ ਨਾ। ਤੇ ਜਿਹੜੀ ਤੁਸੀਂ ਦੇਖ ਸਕਦੇ ਇੱਕ ਅੱਛੀ ਚੀਜ਼ ਹੈਗੀ ਹੈ ਕਿ ਆਪਣਾ ਇੱਕ ਗੁੱਡ ਗੈਸਚਰ ਜਾਂਦਾ ਹੈ। ਤੇ ਉਹ ਪ੍ਰੋਫੈਸਰ ਸਾਹਿਬ ਨੇ ਆਖਿਆ ਕਿ ਸਾਰੇ ਧਾਰਮਿਕ ਸਥਾਨਾਂ ਦਾ ਸਾਨੂੰ ਅਦਬ ਕਰਨਾ ਚਾਹੀਦਾ। ਤੇ ਇਸ ਵੇਲੇ ਮੈਂ ਰੂਬਰੂ ਹਾਂ ਤੁਹਾਡੇ ਮੀਡੀਆ ਟਾਪ ਦੇ ਰਾਹੀਂ ਤੇ ਮੇਰੇ ਨਾਲ ਔਰੰਗਜ਼ੇਬ ਬੇਗ ਸਾਹਿਬ ਮੌਜੂਦ ਨੇ। ਅਸੀਂ ਦੋਵਾਂ ਨੇ ਉਹਨਾਂ ਨੇ ਵੀ ਜੁੱਤੀ ਲਾਈ ਹੋਈ ਆ ਔਰ ਮੈਂ ਵੀ ਜੁੱਤੀ ਲਾਈ ਹੋਈ ਆ ਤੇ ਸਿਰ ਵੀ ਦੋਵਾਂ ਨੇ ਢੱਕੇ ਹੋਏ ਆ। ਇਹ ਹੈ ਜੀ ਸਾਡਾ ਪਿਆਰ ਵਾਲਾ ਮੈਸੇਜ, ਇੰਟਰਫੇਥ ਹਾਰਮਨੀ ਦਾ ਸਾਡਾ ਪੈਗਾਮ ਪੂਰੀ ਦੁਨੀਆ ਦੇ ਵਿੱਚ ਵਸਦੇ ਆ, ਖਾਓ ਸਿੱਖ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ ਜਾਂ ਮੁਸਲਮਾਨ ਹੋਵੇ। ਸਾਕਬ ਵੀ ਬਹੁਤ ਸ਼ੁਕਰੀਆ। ਸਾਕਬ ਦਾ ਚੈਨਲ ਹੈਗਾ, ਜਿਹਨੂੰ ਦੋਸਤਾਂ ਨਹੀਂ ਪਤਾ, ਫਾਰ ਐਗਜ਼ਾਮਪਲ ਜਿਹੜੇ ਮੇਰੇ ਵਿਊਜ਼ ਹੈਗੇ ਨੇ ਰਹਿਤਲ ਦੀ, ਠੀਕ ਹੈ, ਤੁਸੀਂ ਉਹ ਵੀ ਕਰ ਸਕਦੇ ਹੋ। ਤੇ ਬਾਹਰ ਇਹਨਾਂ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਨੇ ਸਖਤੀ ਨਾਲ ਮਨਾ ਕੀਤਾ ਹੈ, ਹਾਲਾਂਕਿ ਮੁਸਲਿਮ ਫੈਮਿਲੀ ਹੈ, ਕਿ ਇੱਥੇ ਆਉਣਾ ਹੈ, ਇਹ ਹਿੰਦੂਆਂ ਦੀ ਮੁਕੱਦਸ ਇਬਾਦਤਗਾਹ ਹੈ ਤੇ ਜੁੱਤੀ ਲਾ ਕੇ ਅੰਦਰ ਜਾਣਾ ਹੈ। ਅਗਰ ਕੋਈ ਵਿਜ਼ਿਟ ਕਰਨਾ ਹੁੰਦਾ ਹੈ ਮੁਸਲਮਾਨ ਜਾਂ ਕੋਈ ਵੀ, ਤੇ ਅੰਦਰ ਜਾਣਾ ਤੇ ਸਿਰ ਢੱਕ ਕੇ ਜਾਣਾ। ਕਿੱਡਾ ਅੱਛਾ ਮੈਸੇਜ ਹੈਗਾ ਇਸ ਮੁਸਲਮਾਨ ਫੈਮਿਲੀ ਵੱਲੋਂ। ਤੇ ਅਗਰ ਤੁਸੀਂ ਦੇਖ ਸਕਦੇ ਹੋ ਕੋਈ ਮੰਦਿਰ ਹੈਗਾ ਨਾ, ਤੇ ਇਹ ਨਾਲ ਹੀ ਆਪਣਾ ਅਗਰ ਤੁਸੀਂ ਦੇਖੋ ਤੇ ਮਸਜਿਦ ਵੀ ਆ ਕੇ ਜ਼ੂਮ ਕਰਕੇ, ਠੀਕ ਹੈ ਜੀ। ਤੇ ਆਪਣਾ ਆ ਮੰਦਿਰ ਜਿਹੜਾ ਨਾ, ਇਹਦੇ ਬਾਰੇ 'ਚ ਤੁਸੀਂ ਆਪਣੀ ਰਾਏ ਵੀ ਜ਼ਰੂਰ ਦੇਣਾ ਕਿ ਅਗਰ ਜਿਹੜੇ ਖਾਸ ਤੌਰ ਸਾਡੇ ਹਿੰਦੂ ਭਰਾ ਨੇ, ਪੰਡਤ ਜਿਹੜੇ ਵੀਡੀਓ ਦੇਖ ਰਹੇ ਨੇ, ਕਿ ਉਹ ਕੀ ਕਹਿੰਦੇ ਨੇ ਮੰਦਿਰ ਜਿਹੜਾ ਨਾ ਇਹ ਕੀ ਹੋ ਸਕਦਾ ਹੈ ਜਾਂ ਇਹਦੀ ਕੀ ਹੈ ਜਿਹੜੀ ਉੱਤੇ ਲਿਖਾਈ ਲਿਖੀ ਹੈ, ਇਹਦੇ 'ਚ ਉਹ ਕੀ ਐਨਾਲਿਸਿਸ ਕਰਦੇ ਨੇ, ਠੀਕ ਹੈ ਜੀ। ਜਿੱਥੇ ਨੂੰ ਮੈਂ ਖੁਸ਼ ਰਹੋ ਔਰ ਉਸ ਦਿਨ ਇਜਾਜ਼ਤ ਦਿਓ, ਰੱਬ ਰਾਖਾ।